ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਜਿੱਦਾਂ ਇਕੋਨਮੀ ਦੇ ਵਿੱਚ ਇਸ ਟਾਈਮ ਜਿਹੜੀਆਂ ਗੈਸ ਦੀਆਂ ਪ੍ਰਾਈਸਿਸ ਆ, ਉਹਦੇ ਨਾਲ ਲੋਕਾਂ ਦੀ ਜਿਹੜੀ ਉਹ ਬੱਸ ਹੋਈ ਪਈ ਆ। ਜਿਹੜੇ ਸਰਕਾਰਾਂ ਦੇ ਕੋਲ ਵੀ ਇਸ ਟਾਈਮ ਕੋਈ ਬਾਹੜਾ ਕੁਛ ਨਹੀਂ ਬਚ ਰਿਹਾ ਵੀ ਕਿੱਦਾਂ ਇਸ ਨੂੰ ਘਟਾਇਆ ਜਿਹੜਾ ਉਹ ਜਾਵੇ। ਖਾਸ ਕਰਕੇ ਉਦੋਂ ਜਦੋਂ ਈਰਾਨ ਦੀ ਵਾਰ ਦਾ ਕੋਈ ਖਾਤਮਾ ਜਾਂ ਕਹਿ ਲਓ ਵੀ ਅਜੇ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਵੀ ਮੁੱਕਣੀ ਆ ਨਹੀਂ ਮੁੱਕਣੀ ਆ ਜਾਂ ਇਹ ਲੰਬੀ ਚੱਲੂਗੀ। ਕਿਉਂਕਿ ਧਮਕੀ ਜਾਂ ਉਹ ਜਿਹੜੀ ਡੀਲ ਆ ਕਿਸੇ ਅਜੇ ਤਣ ਪੱਤਣ ਨਹੀਂ ਲੱਗ ਰਹੀ। ਟਰੰਪ ਹੁਣਾਂ ਨੇ ਜਿੱਦਾਂ ਸਵੇਰੇ ਵੀ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਫੈਡਰਲ ਗੈਸ ਟੈਕਸ ਆ, ਉਸ ਨੂੰ ਕੱਟ ਕਰਨ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਹੈਗਾ ਆ। ਸੋ ਕਹਿੰਦੇ ਵੀ ਐਵਰੇਜ 51 ਸੈਂਟ ਪਰ ਗੈਲਨ ਸਟੇਟ ਤੇ ਫੈਡਰਲ ਟੈਕਸ ਦੀ ਫੀਸ ਦੇ ਵਿੱਚ ਜਿਹੜਾ ਹੋ ਜਾਂਦਾ ਆ, ਜਿਹਦੇ ਵਿੱਚੋਂ ਫੈਡਰਲ ਟੈਕਸ 18 ਸੈਂਟ ਹੁੰਦਾ ਆ। ਕੈਲੀਫੋਰਨੀਆ ਦੇ ਵਿੱਚ ਇਹ ਆંકੜਾ 70 ਸੈਂਟ ਆ, ਜਿਹੜਾ ਸਟੇਟ ਦਾ ਟੈਕਸ ਪਲੱਸ 18 ਸੈਂਟ ਫੈਡਰਲ ਟੈਕਸ ਉਸ ਦੇ ਉੱਤੇ। ਸੋ ਹੁਣ ਕਹਿੰਦੇ ਵੀ ਜਿਹੜੇ ਇਸ ਟਾਈਮ ਸਕੱਤਰ ਨੇ એનર્ਜੀ ਦੇ ਜਿਹੜੇ ਸਕੱਤਰ ਆ, ਉਹ ਜਿਹੜੇ ਉਹ ਕਹਿ ਰਹੇ ਆ ਵੀ ਹਾਂ ਅਸੀਂ ਫੈਡਰਲ ਗੈਸ ਟੈਕਸ ਆ ਉਸ ਨੂੰ ਪੌਜ਼ ਕਰ ਸਕਦੇ ਆ ਕੁਛ ਚਿਰ ਦੇ ਲਈ। ਪਰ ਟਰੰਪ ਹੁਣੀ ਖੁਦ ਨਹੀਂ ਇਹ ਕਰ ਸਕਦੇ। ਕਾਂਗਰਸ ਦੇ ਥਰੂ ਕਹਿੰਦੇ ਵੀ ਇਸ ਨੂੰ ਅਪਰੂਵ ਕਰਵਾਉਣਾ ਪਊਗਾ। ਇਹਦੇ ਨਾਲ ਕਹਿੰਦੇ ਵੀ ਜਿਹੜੀਆਂ ਸੇਵਿੰਗਸ ਆ ਉਹ ਡਰਾਈਵਰਸ ਦੇ ਉੱਤੇ ਲੋਕਾਂ ਦੇ ਉੱਤੇ ਜਿਹੜੀਆਂ ਆ ਉਹ ਪਹੁੰਚਣਗੀਆਂ ਤੇ ਰਾਦਰ ਦੈਨ ਆਇਲ ਕੰਪਨੀਜ਼। ਪਰ ਕਹਿੰਦੇ ਵੀ ਡਿਫਿਕਲਟ ਹੋਊਗਾ ਇਸ ਨੂੰ ਐਨਫੋਰਸ ਕਰਨ ਦੇ ਲਈ। 18.3% 3 ਸੈਂਟ ਸੌਰੀ ਨਾਟ ਪਰਸੈਂਟ 18.3 ਸੈਂਟ ਗੈਲਨ ਦੇ ਉੱਤੇ ਗੈਸ ਦੇ ਉੱਤੇ ਜਿਹੜਾ ਫੈਡਰਲ ਟੈਕਸ ਹੁੰਦਾ ਤੇ 24.3 ਸੈਂਟ ਜਿਹੜਾ ਡੀਜ਼ਲ ਦੇ ਗੈਲਨ ਦੇ ਉੱਤੇ ਫੈਡਰਲ ਟੈਕਸ ਲਾਇਆ ਜਿਹੜਾ ਹੋ ਜਾਂਦਾ ਆ, ਜਿਹੜਾ ਵੀ ਆਪਾਂ ਗੈਲਨ ਬਾਏ ਕਰਦੇ ਆ। ਸੋ ਕਹਿੰਦੇ ਵੀ ਬੜਾ ਸਮਾਲ ਪਰਸੈਂਟੇਜ ਆ, ਪਰ ਕਹਿੰਦੇ ਵੀ ਚਾਹੇ ਕੁਛ ਵੀ ਆ ਇਟਸ ਸਟਿਲ ਮਨੀ। ਟਰੰਪ ਹੋਣਾ ਨੇ ਓਵਲ ਆਫਿਸ ਦੇ ਵਿੱਚ ਅੱਜ ਗੱਲਬਾਤ ਕਰਦੇ ਹੋਏ ਜਿਹੜਾ ਵਾਕਿਆ ਹੁਣ ਇਹ ਹਰਜੋਤ ਸਿੰਘ ਜੀ ਇਹਨਾਂ ਨੂੰ ਕਰਨਾ ਵੀ ਇਸ ਲਈ ਮੈਨੂੰ ਲੱਗਦਾ ਵੀ ਪੈ ਰਿਹਾ ਆ ਵੀ ਦਬਾਅ ਬਹੁਤ ਜ਼ਿਆਦਾ ਆ। ਲੋਕਾਂ ਦੀ ਬੱਸ ਜਿਹੜੀ ਉਹ ਹੋਈ ਪਈ ਆ। ਨੈਸ਼ਨਲ ਗੈਸ ਪ੍ਰਾਈਸ ਇਸ ਟਾਈਮ 5 ਗੈਲਨ ਦੇ ਇਰਦ ਗਿਰਦ ਜਿਹੜੀ ਉਹ ਮੰਡਰਾ ਰਹੀ ਆ, ਉਸ ਪਾਸੇ ਵੱਲ ਨੂੰ ਜਿਹੜੀ ਉਹ ਪਹੁੰਚ ਰਹੀ ਆ। ਤੇ ਜੇ ਆਪਾਂ ਆਪਣੇ ਹਰਜੋਤ ਸਿੰਘ ਜੀ ਆਪਣੇ ਸੂਬੇ ਦੀ ਗੱਲ ਕਰੀਏ, ਈਰਾਨ ਵਾਰ ਤੋਂ ਪਹਿਲਾਂ ਜਿਹੜਾ ਗੈਸ ਦਾ ਪ੍ਰਾਈਸ ਇਨਕਲੂਡਿੰਗ ਐਵਰੀ ਟੈਕਸ $4 ਤੇ 63 ਸੈਂਟ ਜਿਹੜਾ ਉਹ ਐਵਰੇਜ ਸੀਗਾ, ਸਟਿਲ ਹਾਈ ਬਾਕੀ ਸਾਰੇ ਸੂਬਿਆਂ ਦੇ ਜਿਹੜਾ ਉਹ ਮੁਕਾਬਲੇ। ਪਰ ਹੁਣ ਜਿਹੜੀ ਮੌਜੂਦਾ ਸਥਿਤੀ ਆ ਉਹ $6 ਤੇ 16 ਸੈਂਟ ਪਰ ਗੈਲਨ ਆ, ਜਿਹਦੇ ਵਿੱਚ ਜਿੱਦਾਂ ਦੱਸਿਆ ਵੀ 18 ਸੈਂਟ ਜਿਹੜੇ ਆ ਗੈਲਨ ਦੇ ਉਹ ਫੈਡਰਲ ਟੈਕਸ ਆ ਤੇ 70 ਸੈਂਟ ਜਿਹੜੇ ਗੈਲਨ ਦੇ ਉੱਤੇ ਟੈਕਸ ਸਟੇਟ ਟੈਕਸ ਹੈਗਾ ਆ। ਸੋ ਜੇ ਫੈਡਰਲ ਟੈਕਸ ਹਟਾ ਦਿੱਤਾ ਜਾਂਦਾ ਆ ਤਾਂ ਇਹ $5.97 ਐਵਰੇਜ ਪ੍ਰਾਈਸ ਜਿਹੜੀ ਉਹ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਕੈਲੀਫੋਰਨੀਆ ਦੇ ਵਿੱਚ ਹੋ ਜਾਵੇਗੀ, ਜੋ ਕਿ ਬਿਫੋਰ ਈਰਾਨ ਵਾਰ ਦੇ ਨਾਲੋਂ ਅਜੇ ਵੀ ਤਕਰੀਬਨ $1.5 ਦੇ ਇਰਦ ਗਿਰਦ, $1.25 ਤੋਂ $1.5 ਦੇ ਇਰਦ ਗਿਰਦ ਜਿਹੜੀ ਉਹ ਰਹੇਗੀ। ਸੋ ਹੁਣ ਇਹ 18 ਸੈਂਟ ਜਿਹੜੇ ਫੈਡਰਲ ਟੈਕਸ ਦੇ ਕੱਟ ਹੋ ਸਕਣਗੇ, ਇਹ ਹੁਣ ਜਿਹੜਾ ਵੱਡਾ ਆ ਹਰਜੋਤ ਸਿੰਘ ਜੀ ਸਵਾਲ ਜਿਹੜਾ ਉਹ ਪੈਦਾ ਹੋ ਚੁੱਕਾ ਆ। ਤੇ ਕੀ ਕਾਂਗਰਸ ਇਸ ਨੂੰ ਜਲਦੀ ਅਪਰੂਵ ਕਰਨ ਦੇ ਵਿੱਚ ਕਾਮਯਾਬੀ ਉਸ ਨੂੰ ਮਿਲ ਸਕਦੀ ਆ ਜਾਂ ਨਹੀਂ। ਸੋ ਕਹਿੰਦੇ ਵੀ ਸੁਜੈਸ਼ਨ ਹੁਣ ਟਰੰਪ ਹੋਣਾ ਕੋ ਆਪਸ਼ਨਸ ਕਹਿੰਦੇ ਵੀ ਇਸ ਦੇ ਵਿੱਚ ਲਿਮਿਟਡ ਆ ਸਰਜਿੰਗ ਗੈਸ ਪ੍ਰਾਈਸਿਸ ਦੇ ਵਿੱਚ, ਜਦ ਕਿ ਨੈਗੋਸ਼ੀਏਸ਼ਨਸ ਇਸ ਟਾਈਮ ਈਰਾਨ ਦੇ ਨਾਲ ਚੱਲ ਰਹੀਆਂ ਆ। ਦੁਨੀਆ ਦਾ 20% ਪੈਟਰੋਲੀਅਮ ਦੀ ਸਪਲਾਈ ਚੇਨ ਦੇ ਉੱਤੇ ਜਿਹੜਾ ਅਸਰ ਆ ਉਹ ਪੈ ਚੁੱਕਾ ਆ, ਜਿਸ ਦਾ ਖਾਮਿਆਜ਼ਾ ਜਿਹੜਾ ਇਸ ਟਾਈਮ ਸਾਰੀ ਦੁਨੀਆ ਨੂੰ ਹੀ ਨਾਲ ਦੇ ਨਾਲ ਝੱਲਣਾ ਜਿਹੜਾ ਉਹ ਪੈ ਰਿਹਾ ਆ। ਤੇ ਇਹ ਜਿਹੜਾ ਲੰਮਾ ਵਕਤ ਵੀ ਚੱਲ ਸਕਦਾ ਆ। ਉਧਰ ਟਰੰਪ ਐਡਮਿਨਿਸਟ੍ਰੇਸ਼ਨ ਨੇ ਅੱਜ ਇਹ ਐਲਾਨ ਕੀਤਾ ਆ ਵੀ ਜਿਹੜੀਆਂ એનર્ਜੀ ਕੰਪਨੀਆਂ ਆ ਉਹਨਾਂ ਨੂੰ ਜਿਹੜਾ ਯੂਐਸ ਦਾ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਆ ਉਸ ਦੇ ਵਿੱਚੋਂ 53.3 ਮਿਲੀਅਨ ਬੈਰਲ ਜਿਹੜਾ ਕੱਚਾ ਤੇਲ ਆ, ਕਰੂਡ ਆਇਲ ਆ, ਉਹ ਲੋਨ ਕਰਨ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਉਹ ਇਸ ਲਈ ਕਰਨ ਜਾ ਰਹੇ ਆ ਤਾਂ ਜੋ ਜਿਹੜੀ ਗਲੋਬਲ ਆਇਲ ਮਾਰਕੀਟ ਆ ਉਸ ਨੂੰ ਥੋੜਾ ਸ਼ਾਂਤ ਕੀਤਾ ਜਿਹੜਾ ਉਹ ਜਾਵੇ। ਸੋ ਕਹਿੰਦੇ ਵੀ ਹੁਣ ਤੱਕ 92.5 ਮਿਲੀਅਨ ਬੈਰਲ ਜਿਹੜੇ ਡਿਪਾਰਟਮੈਂਟ ਆਫ એનર્ਜੀ ਦੇ ਕੋਲ ਪਿਛਲੇ ਮਹੀਨੇ ਸੀਗੇ, ਉਹਦੇ ਵਿੱਚੋਂ 58% ਜਿਹੜੇ ਆ ਲੋਨ ਕਰਨ ਨੂੰ ਉਹ ਸਟ੍ਰੈਟੇਜਿਕ ਰਿਜ਼ਰਵ ਦੇ ਵਿੱਚੋਂ ਬੰਨੇ ਸੀਗੇ। ਡਿਪਾਰਟਮੈਂਟ ਆਫ એનર્ਜੀ ਇਸ ਸਪਰਿੰਗ ਦੇ ਵਿੱਚ ਆਲਰੇਡੀ 80 ਮਿਲੀਅਨ ਬੈਰਲ ਜਿਹੜੇ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਦੇ ਚੁੱਕੀ ਹੈਗੀ ਆ। ਟੋਟਲ ਇਹਨਾਂ ਦੇ ਕੋਲ 172 ਮਿਲੀਅਨ ਬੈਰਲ ਜਿਹੜਾ ਤੇਲ ਆ ਉਹ ਪਿਆ ਹੋਇਆ ਸੀਗਾ। ਹੁਣ ਜੇ ਹਰਜੋਤ ਸਿੰਘ ਜੀ ਤੁਸੀਂ ਅੰਦਾਜ਼ਾ ਜੇ ਆਪਾਂ ਲਾਈਏ, ਜੇ 50% ਆਪਣਾ ਆਇਲ ਰਿਜ਼ਰਵ ਜਿਹੜਾ ਉਹ ਨਾਲ ਦੇ ਨਾਲ ਘਟ ਜਾਂਦਾ, ਇਸ ਦੀ ਭਰਪਾਈ ਜਲਦੀ ਕਦੋਂ ਹੋ ਸਕੂਗੀ
ਉਹ ਵੱਡੀ ਗੱਲ ਜਿਹੜੀ ਨਾਲ ਦੇ ਨਾਲ ਇੱਕ ਡਿਫਰੈਂਟ ਸਟ੍ਰੈਟਜੀ ਹੋਊਗੀ। ਪਰ ਇਹ ਆ ਵੀ ਤੇਲ ਦੀਆਂ ਕੀਮਤਾਂ ਹੋਰ ਜ਼ਿਆਦੀਆਂ ਕਿਤੇ ਚੜ੍ਹ ਨਾ ਜਾਣ, ਇਸ ਲਈ ਸਟ੍ਰੈਟੇਜਿਕ ਪੈਟਰੋਲੀਅਮ ਰਿਜ਼ਰਵ ਦੇ ਵਿੱਚੋਂ ਤੇਲ ਵੀ ਹੁਣ ਵੱਡੀਆਂ ਕੰਪਨੀਆਂ ਨੂੰ ਜਿਹੜੀਆਂ ਰਿਫਾਈਨਰੀਜ਼ ਹੈਗੀਆਂ 9 ਕੰਪਨੀਆਂ ਜਿਨ੍ਹਾਂ 'ਚ ਐਕਸਨ ਮੋਬਾਈਲ, ਟ੍ਰਿਫਿਗਰਾ, ਮੈਰਾਥਨ ਪੈਟਰੋਲੀਅਮ, ਉਹਨਾਂ ਨੂੰ ਹੁਣ ਲੋਨ ਦੇ ਉੱਤੇ ਤੇਲ ਦਿੱਤਾ ਜਾ ਰਿਹਾ ਹੈਗਾ।